ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 4 ਸਤੰਬਰ 2014 19 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇजेस ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੋ ਤਿੰਨ ਮੁੱਖ ਖਬਰਾਂ ਜਿਨ੍ਹਾਂ ਦੇ ਉੱਤੇ ਮੈਂ ਕਮੈਂਟ ਕਰਨਾ ਚਾਹਾਂਗਾ ਜੀ। ਅੱਜ ਦੀ ਟ੍ਰਿਬਿਊਨ ਦੀ ਇੱਕ ਫਰੰਟ ਸਟੋਰੀ ਹੈ। ਹਾਲਾਂ ਆਮ ਤੌਰ ਤੇ ਪੰਜਾਬ ਨਾਲ ਸੰਬੰਧਿਤ ਖਬਰਾਂ ਪੰਜਾਬ ਸੈਕਸ਼ਨ 'ਚ ਹੁੰਦੀਆਂ ਜੀ, ਪਰ ਟ੍ਰਿਬਿਊਨ ਨੂੰ ਵੀ ਲੱਗਾ ਕਿ ਇਹ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਕਿ ਉਹਨਾਂ ਨੇ ਆਪਣੇ ਮੇਨ ਜਿਹੜਾ ਪੇਜ ਹੁੰਦਾ ਉਹਦੇ ਤੇ ਦਿੱਤੀ, ਔਰ ਉਹਦੀ ਹੈਡਲਾਈਨ ਹੈ ਵਾਟ ਬੇਲ ਆਊਟ ਪੰਜਾਬ ਔਨ ਪਾਵਰ ਸਬਸਿਡੀ ਜੇਤਲੀ। ਜੀ। ਹੁਣ ਇਹ ਜਿਹੜੀ ਸਟੋਰੀ ਹੈ ਉਸ 'ਤੇ ਮੈਂ ਕੁਝ ਪਾਰਟ ਪੜ੍ਹਾਂਗਾ। ਜਦੋਂ ਅਰੁਣ ਜੇਤਲੀ ਨੂੰ ਖਾਸ ਤੌਰ 'ਤੇ ਮਜੀਠੀਆ ਔਰ ਬਾਦਲ ਨੇ ਲੈ ਕੇ ਆਏ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਲਈ, ਬੜੇ ਦਾਅਵੇ ਕੀਤੇ ਗਏ, ਲੋਕਾਂ ਨੂੰ ਕਿਹਾ ਗਿਆ ਜੀ ਇਹਨਾਂ ਨੂੰ ਤੁਸੀਂ ਇੱਕ ਵਾਰੀ ਪਾਰਲੀਮੈਂਟ 'ਚ ਪਹੁੰਚਾ ਦਿਓ। ਸੁਖਬੀਰ ਬਾਦਲ ਵੀ ਕਹਿੰਦਾ ਜੀ ਟਰੱਕਾਂ ਦੇ ਟਰੱਕ ਭਰ ਕੇ ਆਉਣਗੇ ਨੋਟਾਂ ਦੇ, ਤੁਸੀਂ ਫਿਕਰ ਨਾ ਕਰੋ। ਜੀ। ਜੇਤਲੀ ਅੰਮ੍ਰਿਤਸਰ ਦੇ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ 'ਚ ਨਹੀਂ ਪਹੁੰਚਾਇਆ, ਭਾਵੇਂ ਉਹ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਮਿਨਿਸਟਰ ਬਣ ਗਿਆ, ਫਾਈਨੈਂਸ ਮਿਨਿਸਟਰ ਹੈ। ਜੀ। ਹੁਣ ਪੰਜਾਬ ਦੇ ਲੋਕ ਤਾਂ ਉਡੀਕਦੇ ਸੀ ਕਿ ਵੀ ਜਿਹੜਾ ਇਹਨੂੰ ਲੈ ਕੇ ਆਏ ਸੀ ਤੇ ਜਿਹੜੇ ਟਰੱਕ ਭਰ ਕੇ ਉਹਨੇ ਨੋਟਾਂ ਦੇ ਲਿਆਉਣੇ ਨੇ, ਉਹ ਜਿਹੜਾ ਸ਼ੰਭੂ ਬਾਰਡਰ ਕਦੋਂ ਟਰੱਕ ਕ੍ਰਾਸ ਕਰਦੇ। ਤੇ ਜੋ ਉਹਨਾਂ ਨੂੰ ਮਿਲਿਆ ਉਹ ਜੇਤਲੀ ਦਾ ਲੈਟਰ ਹੈ, ਅਰੁਣ ਜੇਤਲੀ ਦਾ, ਜਿਹੜਾ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ। ਜੀ। ਕਿਉਂਕਿ ਬਾਦਲ ਪਿਓ ਪੁੱਤਰ ਨੂੰ ਜਾ ਕੇ ਪਰਸਨਲੀ ਵੀ ਮਿਲੇ ਔਰ ਉਹਨਾਂ ਨੇ ਇਹ ਰਿਕੁਐਸਟ ਕੀਤੀ, ਆਫੀਸ਼ੀਅਲ ਲੈਟਰ ਵੀ ਲਿਖਿਆ ਕਿ ਜਿਵੇਂ ਖਾਸ ਪੈਕੇਜ ਹਿਮਾਚਲ ਨੂੰ ਦਿੱਤਾ ਹੋਇਆ ਇੰਡਸਟਰੀਅਲ ਹਵਾਲੇ ਦੇ ਨਾਲ, ਜਿਸ ਕਿਸਮ ਦਾ ਪੈਕੇਜ ਜਿਹੜਾ ਉੱਤਰਾਖੰਡ ਨੂੰ ਦਿੱਤਾ ਹੈ, ਜੰਮੂ ਕਸ਼ਮੀਰ ਨੂੰ ਦਿੱਤਾ ਹੈ, ਕਿਉਂਕਿ ਪੰਜਾਬ ਦੀ ਇੰਡਸਟਰੀ ਇੱਥੋਂ ਦੌੜ ਰਹੀ ਹੈ ਔਰ ਇੱਥੇ ਸਾਡੇ ਉਹਨਾਂ ਦੇ ਕਹਿਣ ਮੁਤਾਬਕ ਦਹਿਸ਼ਤਗਰਦੀ ਤੋਂ ਬਾਅਦ ਅਸੀਂ ਬੜੀ ਸਟਰਗਲ ਕਰ ਰਹੇ ਹਾਂ ਇਕਨੋਮੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ। ਜੀ। ਇਸ ਲਈ ਵਿਸ਼ੇਸ਼ ਪੈਕੇਜ ਪੰਜਾਬ ਨੂੰ ਦਿੱਤਾ ਜਾਏ। ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਲਿਆਂਦਾ, ਭੁੱਖ ਨੰਗ ਕੱਢੀ। ਹੁਣ ਇਹ ਆਸ ਕਰ ਰਹੇ ਸੀ ਕਿ ਉੱਥੋਂ ਨੋਟਾਂ ਦੇ ਟਰੱਕ ਜਿਹੜੇ ਨੇ ਉਸ ਪੈਕੇਜ ਦਾ ਉੱਤੇ ਲੇਬਲ ਲੱਗਾ ਹੋਏਗਾ। ਤੇ ਹੁਣ ਜਿਹੜਾ ਜੇਤਲੀ ਨੇ ਪੈਕੇਜ ਦਿੱਤਾ ਉਹ ਮੈਂ ਟ੍ਰਿਬਿਊਨ ਦੀ ਸਟੋਰੀ, ਜਿਹੜਾ ਕਿ ਆਪਣੇ ਆਪ ਨੂੰ ਇੱਕ ਨਿਊਟਰਲ ਪੇਪਰ ਕਲੇਮ ਕਰਦਾ, ਜੀ, ਉਸ ਤੋਂ ਹੀ ਅੰਦਾਜ਼ਾ ਲੱਗ ਜਾਏਗਾ ਕਿ ਵੀ ਕੀ ਹਾਲਤ ਕੀ ਹੈ। ਔਰ ਉਹਦੇ ਤੋਂ ਮੈਨੂੰ ਪੜ੍ਹਦੇ ਆ ਸਟੋਰੀ, ਉਹ ਇੱਕ ਪੰਜਾਬੀ ਦਾ ਅਖਾਣ ਯਾਦ ਆਇਆ ਕਿ ਵੀ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਜੀ। ਕਿ ਵੀ ਇਹ ਤਾਂ ਸੀ ਕਿ ਵੀ ਹੁਣ ਸਈਆਂ ਨਵੀਂ ਨੱਥ ਕਢਾ ਕੇ ਦੇਗਾ ਤੇ ਸਈਆਂ ਕਹਿੰਦਾ ਵੀ ਮੈਂ ਤਾਂ ਨੱਕ ਵੱਢਣ ਨੂੰ ਫਿਰਦਾ। ਜੀ। ਸੋ ਇਹ ਨੱਕ ਵੱਢਣ ਵਾਲਾ ਕੰਮ ਅਰੁਣ ਜੇਤਲੀ ਨੇ ਕੀਤਾ ਹੈ। ਜੀ। ਔਰ ਇਹ ਸਟੋਰੀ ਹੈ ਅੱਛੇ ਦਿਨ ਫॉर ਪੰਜਾਬ ਔਰ ਸਟਿਲ ਏ ਫॉर ਕਰਾਈ, ਕਿਉਂਕਿ ਹੁਣ ਇਹ ਅੱਛੇ ਦਿਨ ਆਏਂਗੇ, ਮੋਦੀ ਆ ਲੈਣ ਦਿਓ। ਹਾਂ, ਔਰ ਇਹਦੇ 'ਚੋਂ ਇੱਕ ਚੀਜ਼ ਜਿਹੜੀ ਹੋਰ ਦੇਖਣ ਵਾਲੀ ਹੈ ਵੀ ਪਿਛਲੀਆਂ ਸਾਰੀਆਂ ਚੋਣਾਂ ਦੇ ਦੌਰਾਨ ਬਾਦਲ ਇਹ ਕਹਿੰਦਾ ਰਿਹਾ ਜੀ ਕਾਂਗਰਸ ਦੀ ਸਰਕਾਰ ਸਾਡੇ ਨਾਲ ਬੜਾ ਵਿਤਕਰਾ ਕਰਦੀ ਹੈ, ਜੀ, ਇਹ ਪੰਜਾਬ ਨੂੰ ਕੁਛ ਨਹੀਂ, ਜਿਹੜੀ ਹੈ ਉਹਨਾਂ ਜੋ ਅਸੀਂ ਮੰਗਦੇ ਹਾਂ ਸਾਨੂੰ ਕੁਛ ਨਹੀਂ ਦਿੰਦੇ। ਹੁਣ ਇਹ ਜਿਹੜਾ ਲੈਟਰ ਹੈ ਉਹ ਜਿਹੜਾ ਝੂਠ ਪਿਛਲੇ 10 ਸਾਲ ਤੋਂ ਬਾਦਲ ਬੋਲ ਰਿਹਾ ਲੋਕਾਂ ਨਾਲ, ਉਸ ਝੂਠ ਨੂੰ ਵੀ ਜਿਹੜਾ ਹੈ ਉਹ ਬਾਹਰ ਲਿਆਂਦਾ। ਔਰ ਕਿਵੇਂ ਬੜੀ ਬੇਸ਼ਰਮੀ ਦੇ ਨਾਲ ਬਾਦਲ ਨੇ ਪਠਾਨਕੋਟ ਦੀ ਇੱਕ ਰੈਲੀ 'ਚ ਮੋਦੀ ਦੇ ਸਿਰ ਤੇ ਪੱਗ ਰੱਖ ਕੇ ਕਿਹਾ ਸੀ ਕਿ ਮਨਮੋਹਨ ਸਿੰਘ ਨੇ ਤੇ ਸਿੱਖਾਂ ਦੀ ਪੱਗ ਬਦਨਾਮ ਕਰ ਦਿੱਤੀ ਹੈ। ਜੀ। ਤੇ ਹੁਣ ਮੋਦੀ ਸਾਹਿਬ ਦੇ ਨੂੰ ਤੁਸੀਂ ਇੱਕ ਵਾਰੀ ਦਿੱਲੀ ਪਹੁੰਚਾ ਦਿਓ, ਇਹ ਜਿਹੜੀ ਪੱਗ ਹੈ ਅਸੀਂ ਰੱਖੀ, ਇਹਦੀ ਲਾਜ ਰੱਖਣਗੇ ਜਿਹੜੀ ਮਨਮੋਹਨ ਸਿੰਘ ਨਹੀਂ ਰੱਖ ਸਕਿਆ। ਤੇ ਹੁਣ ਮੋਦੀ ਜਿਹੜਾ ਕਿਹੜੀ ਲਾਜ ਰੱਖ ਰਿਹਾ, ਡੈਸ਼ਿੰਗ ਆਲ ਹੋਪਸ ਆਫ ਅਕਾਲੀ ਲੀਡਰਸ਼ਿਪ ਇਨ ਪੰਜਾਬ ਟੂ ਦਾ ਗਰਾਊਂਡ। The Union Finance Minister Arun Jaitley has asked the cash-strapped Punjab government to reconsider rationalizing its power subsidy, which is more than the revenue deficit of the state for 2013-2014. ਜੀ। ਕਿ ਸਾਰੀਆਂ ਹੀ ਜਿਹੜੀਆਂ ਅਕਾਲੀਆਂ ਦੀਆਂ ਆਸਾਂ ਸੀ ਉਹਨੂੰ ਮਿੱਟੀ 'ਚ ਮਿਲਾਉਂਦੇ ਆ। ਅਰੁਣ ਜੇਤਲੀ ਨੇ ਪੰਜਾਬ ਦੀ ਸਰਕਾਰ ਨੂੰ, ਜਿਹਦੇ ਕੋਲ ਧਨ ਦੀ ਕਮੀ ਹੈ, ਉਹਨਾਂ ਨੂੰ ਇਹ ਕਿਹਾ ਕਿ ਵੀ ਤੁਸੀਂ ਇਹ ਜਿਹੜੀ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਰਹੇ ਹੋ, ਪਾਵਰ ਸਬਸਿਡੀ ਦੇ ਰਹੇ ਹੋ, ਇਹ ਸਾਰੀ ਆਪਣੀ ਨੀਤੀ ਨੂੰ ਦੁਬਾਰਾ ਵਿਚਾਰੋ, ਕਿਉਂਕਿ ਜਿੰਨਾ ਤੁਹਾਡਾ ਇਸ 'ਚੋਂ ਬਣਦਾ ਹੈ ਉਹ ਉਹਦੇ ਨਾਲੋਂ ਘੱਟ ਹੈ ਜਿਹੜਾ ਤੁਹਾਡਾ ਬਜਟ ਦਾ ਡੈਫੀਸਿਟ ਹੈ ਜਾਂ ਬਜਟ ਦਾ ਘੱਟ ਹੈ। ਜੀ। ਹੁਣ ਇਹ ਹੈ ਨੱਥ ਕਢਾਉਣਾ ਤੇ ਨੱਕ ਵਢਾਉਣਾ। ਉਹ ਪੈਕੇਜ ਉਡੀਕ ਰਹੇ ਨੇ, ਉਹ ਕਹਿੰਦੇ ਨੇ ਕਿ ਜੀ ਆਹ ਉਹਨਾਂ ਦੀ ਬੰਦ ਕਰੋ ਕਿਸਾਨਾਂ ਨੂੰ ਜਿਹੜੀ ਬਿਜਲੀ ਦੇ ਰਹੇ ਹੋ, ਕਿਉਂਕਿ ਇਹਦੇ ਨਾਲ ਤੁਹਾਡਾ ਘਾਟਾ ਪੂਰਾ ਹੋ ਜਾਏਗਾ, ਤੁਹਾਨੂੰ ਸਾਡੇ ਤੋਂ ਮੰਗਣ ਦੀ ਲੋੜ ਨਹੀਂ। ਜੀ।
In a letter to Punjab Chief Minister Prakash Singh Badal, Jaitley has advised the state government to consider routing receipts of its Punjab Infrastructure Development Fund and Rural Development Fund through its consolidated fund and rationalize its power subsidy to improve the state's revenue account। ਇਹ ਹੁਣ ਉਹਨਾਂ ਨੂੰ ਸਲਾਹ ਦੇ ਰਿਹਾ ਜੀ ਇੱਧਰਲੀ ਪੈਸੇ ਇਸ ਗੁੱਥੀ ਚੋਂ ਪਾਓ, ਇਸ ਗੁੱਥੀ ਚੋਂ ਕੱਢੋ, ਉਸ ਗੁੱਥੀ 'ਚ ਪਾਓ, ਸਾਡੀ ਗੁੱਥੀ ਵੱਲ ਨਾ ਦੇਖੋ, ਇੱਥੋਂ ਦੀਵਾਨੀ ਨਹੀਂ ਨਿਕਲਣੀ, ਤੁਸੀਂ ਆਪਣਾ ਘਾਟਾ ਆਪ ਹੀ ਉੱਥੇ ਪੂਰਾ ਕਰੋ ਜੀ। ਲਿਟਰਲੀ ਟ੍ਰੈਸ਼ਿੰਗ ਦਾ ਰਿਪਰੈਜ਼ੈਂਟੇਸ਼ਨ ਮੇਡ ਬਾਈ ਦਾ ਪੰਜਾਬ ਗਵਰਨਮੈਂਟ, ਕਿ ਜਿਹੜੀ ਪੰਜਾਬ ਸਰਕਾਰ ਨੇ ਮੰਗ ਕੀਤੀ ਸੀ, ਲਿਟਰਲੀ ਟ੍ਰੈਸ਼ਿੰਗ ਉਹਨੂੰ ਫਾੜ ਕੇ ਡਸਟਬਿਨ ਦੇ ਵਿੱਚ ਸੁੱਟ ਦੇਣਾ, ਟ੍ਰੈਸ਼ ਕਰ ਦੇਣਾ ਜੀ। ਲਿਟਰਲੀ ਇੱਕ ਹੁੰਦਾ ਜੀ ਅੰਦਾਜ਼ੇ ਨਾਲ, ਲਿਟਰਲੀ ਟ੍ਰੈਸ਼ਿੰਗ the representation made by the Punjab government seeking a special package for financial restructuring of Punjab. Jaitley said that the state had been getting central assistance under different heads from time to time and said that the state got 99.36% higher central tax devolution between 2010-2015 compared to 2005-2010। ਉਹਨੇ ਬਾਦਲ ਦਾ ਪ੍ਰੋਪੇਗੈਂਡਾ ਉਹਨੇ ਝੂਠਾ ਕੀਤਾ ਕਿ ਜੀ ਸਾਨੂੰ ਕਾਂਗਰਸ ਸਰਕਾਰ, ਮਨਮੋਹਨ ਸਿੰਘ ਸਰਕਾਰ ਕੁਝ ਨਹੀਂ ਦਿੰਦੀ। ਉਹਨੇ ਕਿਹਾ ਜੀ ਤੁਹਾਨੂੰ ਤਾਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਹੈ ਉਹ 99.36% ਜ਼ਿਆਦਾ ਟੈਕਸ ਦੇ ਵਿੱਚ ਰਾਹਤ ਦਿੱਤੀ ਹੈ, ਈਵਨ 2005 ਔਰ 2010 ਦੇ ਕੰਪੇਅਰ। ਇਹਦਾ ਮਤਲਬ 2005 ਔਰ 2010 'ਚ ਵੀ ਰਾਹਤ ਸੀ, ਪਰ ਜਿਹੜੇ ਪਿਛਲੇ 5 ਸਾਲ ਨੇ ਉਹਦੇ 'ਚ ਹੋਰ ਵੀ ਜ਼ਿਆਦਾ ਰਾਹਤ ਦਿੱਤੀ ਹੈ। ਜੇਤਲੀ ਨੇ ਕਿਹਾ ਜੀ ਹੋਰ ਅਸੀਂ ਤੁਹਾਨੂੰ ਕੀ ਦਈਏ, ਪਿੱਛੋਂ ਤੁਹਾਨੂੰ ਬਹੁਤ ਰਾਹਤ ਮਿਲੀ ਹੈ ਜੀ। ਹੁਣ ਅੱਗੋਂ ਫਿਰ ਫਾਈਨੈਂਸ ਮਿਨਿਸਟਰ ਪੰਜਾਬ ਪਰਮਿੰਦਰ ਸਿੰਘ ਢੀਂਡਸੇ ਦਾ ਬਿਆਨ ਹੈ ਕਿ ਜੀ ਇਹ ਸਾਡੇ ਨਾਲ ਇਨਜਸਟਿਸ ਹੋ ਰਿਹਾ ਹੈ, ਅਸੀਂ ਆਹ ਮੰਗਿਆ, ਅਸੀਂ ਉਹ ਮੰਗਿਆ, ਸਾਡਾ ਹੱਕ ਹੈ ਮੰਗਣਾ। ਔਰ ਇਹਦੇ 'ਚ ਜਿਹੜਾ ਐਂਡ 'ਚ ਉਹਨੇ ਟ੍ਰਿਬਿਊਨ ਨੇ ਕਿਹਾ ਵੀ ਜਿਹੜੀ ਚਿੱਠੀ ਲਿਖੀ ਹੈ ਜੇਤਲੀ ਨੇ ਉਹਦੀ ਕਾਪੀ ਸਾਡੇ ਕੋਲ ਹੈ, ਔਰ ਉਹਦੇ 'ਚ ਫਿਰ ਉਹਨੇ ਅੱਗੋਂ ਉਸ ਲੈਟਰ 'ਚੋਂ ਵੇਰਵੇ ਵੀ ਦਿੱਤੇ ਨੇ ਕਿ ਜੇ ਜੇਤਲੀ ਨੇ ਇਹਨੂੰ ਕਿਹਾ ਬਾਦਲ ਨੂੰ you may appreciate that the allocation of aggregate plan resources of Punjab has been increasing over the years from rupees 11,520 crores in 2011-12 to rupees 16,125 crore in 2013-14। ਉਹਨੇ ਕਿਹਾ ਜੀ ਜਿਹੜਾ ਤੁਹਾਨੂੰ ਪਹਿਲਾਂ ਹੀ ਐਲੋਕੇਸ਼ਨ ਐਗਰੀਗੇਟ ਪਲਾਨ ਦੇ ਥੱਲੇ ਹੈ, ਇਹ 2011-12 ਦੇ ਵਿੱਚ 11,520 ਕਰੋੜ ਸੀ, ਔਰ ਇਹ ਵਧਾ ਕੇ 2013-14 'ਚ ਤੁਹਾਨੂੰ 16,125 ਕਰੋੜ ਮਿਲਿਆ। ਦ ਸੈਂਟਰਲ ਅਸਿਸਟੈਂਸ of rupees 4,606 crore has been provided to Punjab during 2013-14 towards plan and non-plan grants including agency transfers। ਇਹ ਵੀ ਉਹਨਾਂ ਨੇ ਫਿਗਰ ਦਿੱਤੀ ਹੈ ਕਿ ਤੁਹਾਨੂੰ 4,606 ਕਰੋੜ ਦਾ ਜਿਹੜਾ ਹੈ 2013-14 ਦੇ ਵਿੱਚ ਪਲਾਨ ਔਰ ਨੌਨ ਪਲਾਨ ਗ੍ਰਾਂਟ ਵੀ ਦਿੱਤੀਆਂ। Besides central taxes amounting to rupees 4,431,047 crore have been devolved to the state during 2013-14। ਤੁਹਾਨੂੰ ਸੈਂਟਰਲ ਟੈਕਸ ਵੀ ਜਿਹੜੇ ਨੇ ਉਹ 4,04,31,047 ਕਰੋੜ ਜਿਹੜੇ ਨੇ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਘੱਟ ਕੀਤੇ ਨੇ ਜੀ। ਐਂਡ ਐਡੀਸ਼ਨਲ ਸੈਂਟਰਲ ਅਸਿਸਟੈਂਸ ਆਫ rupees 887 ਕਰੋੜ has been approved in March 2014 for addressing waterlogging problems in the southwest districts of Punjab, of which rupees 100 crore has already been released। उन्होंने होर फिगर दी है भी ये भी तुहानू दित्ती है, ये चिट्ठी दे विच लिखिया और उन्होंने एंड च यही कहा कि जी अपना बिजली जिहड़ी दिंदे हो ओनू मुफ्त बंद करो, ਉਹ ਚੋਂ ਘਾਟਾ पूरा करो। सो ये बादल दे और पंजाब दे तो अच्छे दिन आ गए ਤੇ ਇਹਨਾਂ ਨੂੰ ਨੱਥ ਕਢਾ ਕੇ ਜਿਹੜੀ ਹੈ ਉਹ ਬਾਦਲ ਨੂੰ ਪਾ ਦਿੱਤੀ ਉਹਨੇ। ਸੋ ਇਹ ਗੱਲ ਜਿਹੜੀ ਅਸੀਂ ਥਰੂ ਆਊਟ ਕਹਿੰਦੇ ਰਹੇ ਵੀ ਕਿੰਨੀ ਵੱਡੀ ਡਿਸੈਪਸ਼ਨ ਹੈ, ਔਰ ਉਹ ਗੱਲ ਸਾਹਮਣੇ ਆ ਗਈ ਕਿ ਵੀ ਹੁਣ ਇਹ RSS ਦਾ ਸੈਕੰਡ ਬਲੂ ਆਈਡ ਬॉय ਨਰਿੰਦਰ ਮੋਦੀ ਤੋਂ ਬਾਅਦ ਇਹ ਹੁਣ ਅੱਗੋਂ ਵੀ ਸਜ਼ਾ ਦੇਗਾ। ਔਰ ਬਾਦਲ ਕਿਆਂ ਦਾ ਦਿਮਾਗ ਜੇ ਹੁਣ ਵੀ ਟਿਕਾਣੇ ਆ ਜਾਏ, ਜੇ ਹੁਣ ਵੀ ਪਿਓ ਪੁੱਤਰ ਕੰਧ ਤੇ ਲਿਖਿਆ ਪੜ੍ਹ ਲੈਣ ਕਿ ਵੀ ਇਹ ਕੀ ਹੈ, ਔਰ ਉਹਨਾਂ ਦਾ ਖਹਿੜਾ ਛੱਡ ਕੇ ਪੰਥ ਦੇ ਵਿਹੜੇ ਆਣ, ਸੱਚੇ ਦਿਲ ਦੇ ਨਾਲ ਆਪਣੇ ਪਿਛਲੇ ਗੁਨਾਹ ਬਖਸ਼ਾ ਕੇ ਕੌਮ ਦੀ ਆਜ਼ਾਦੀ ਦੀ ਲੜਾਈ ਨੂੰ ਲੀਡ ਕਰਨ, ਤੇ ਮੇਰਾ ਖਿਆਲ ਹੈ ਕਿ ਵੀ ਸਾਰਾ ਕੁਝ ਹੀ ਬਦਲ ਜਾਏਗਾ। ਪਰ ਹੁਣ ਦੇਖੋ ਇਸ ਸਾਰੇ ਨੂੰ ਕਿਵੇਂ ਬਾਦਲ ਜਿਹੜਾ ਘਾਗ ਸਿਆਸਤਦਾਨ ਹੈ, ਇਸ ਸਾਰੇ ਨੂੰ ਕਿਵੇਂ ਕਵਰ ਅਪ ਕਰਦਾ। ਪਰ ਇਹ ਹਕੀਕਤ ਹੈ ਜਿਹੜੀ ਕਿ ਸਾਹਮਣੇ ਆਈ ਹੈ।
ਦੂਸਰੀ ਗੱਲ, ਇੱਕ ਪਾਸੇ ਭਾਰਤ ਦਾ ਇਹ ਕਲੇਮ ਕਿ ਜੀ ਅਸੀਂ ਐਮਰਜਿੰਗ ਡੈਮੋਕ੍ਰੇਸੀ ਔਰ 2025 ਤੱਕ ਚੀਨ ਨੂੰ ਮਾਤ ਕਰ ਦੇਵਾਂਗੇ, 2050 ਤੱਕ ਜਿਹੜਾ ਉਹ ਅਮਰੀਕਾ ਨੂੰ ਪਿੱਛੇ ਛੱਡ ਦੇਵਾਂਗੇ ਜੀ। ਹੁਣ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਵੀ 2 ਰੋਜ਼ਾ ਦੌਰੇ ਤੇ ਗਿਆ ਹੋਇਆ ਔਰ ਉਹਨੇ ਵੀ ਆਪਣਾ ਯੂਰੇਨੀਅਮ ਜਿਹੜਾ ਉਹ ਵੇਚਣਾ ਹੈ, ਕੋਈ ਡੀਲ ਸਾਈਨ ਕਰੇਗਾ। ਔਰ ਉਹ ਸਾਰੇ ਦੇ ਲਈ ਜਿਵੇਂ ਇੰਡੀਆ ਦੀਆਂ ਸਿਫਤਾਂ ਦੇ ਪੁੱਲ ਬਣ ਰਹੇ ਨੇ ਜੀ ਕਿ ਸੁਪਰ ਡੈਮੋਕ੍ਰੇਸੀ ਬਣ ਗਿਆ, ਇਹ 60 ਸਾਲ 'ਚ ਕਿੱਥੇ ਦਾ ਕਿੱਥੇ ਚਲਾ ਗਿਆ, ਦਿਸ ਦੈਟ ਜੀ। ਪਰ ਹਕੀਕਤ ਜਿਹੜੀ ਹੈ, ਜਦੋਂ ਤੁਸੀਂ ਇੰਟਰਨੈਸ਼ਨਲ ਬਾਡੀਜ਼ ਦੀਆਂ ਰਿਪੋਰਟਸ ਸਾਹਮਣੇ ਆਉਂਦੀਆਂ ਨੇ, ਹੁਣ ਇੰਡੀਆ 'ਚ ਟੂਰਿਜ਼ਮ ਕਿੰਨਾ ਥੱਲੇ ਗਿਆ ਹੈ, ਕਿਉਂਕਿ ਰਿਪੋਰਟਸ ਬਾਹਰ ਆਈਆਂ ਕਿ ਦਿੱਲੀ ਜਿਹੜੀ ਹੈ ਇਹ ਰੇਪ ਕੈਪੀਟਲ ਆਫ ਦਾ ਵਰਲਡ ਹੈ। ਹੁਣ ਅੱਜ ਜਿਹੜੀ ਰਿਪੋਰਟ, ਜਿਸ ਨੂੰ ਈਵਨ ਇੰਡੀਅਨ ਇਲੈਕਟ੍ਰੋਨਿਕ ਮੀਡੀਆ ਨੇ ਵੀ, NDTV ਵਰਗੇ ਨੇ ਵੀ ਹਾਈਲਾਈਟ ਕੀਤਾ ਹੈ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ। ਔਰ ਉਹਦੇ 'ਚ ਉਹਨਾਂ ਦੇ ਉਸ ਜਿਹੜੀ ਨਿਊਜ਼ ਆਈਟਮ ਹੈ ਜਾਂ ਰਿਪੋਰਟ ਦਾ ਹੈਡਿੰਗ ਹੀ ਇਹ ਹੈ ਕਿ ਇੰਡੀਆ ਇਜ਼ ਦਾ ਸੁਸਾਈਡ ਕੈਪੀਟਲ ਆਫ ਦਾ ਵਰਲਡ। ਰੇਪ ਕੈਪੀਟਲ ਦਿੱਲੀ ਪਹਿਲਾਂ ਹੀ ਬਣਿਆ ਹੋਇਆ ਜੀ। ਹੁਣ ਭਾਰਤ ਦੇ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਸੁਸਾਈਡ ਹੁੰਦੇ ਨੇ। ਜੇ 3 ਸੁਸਾਈਡ ਕੁਝ ਸੈਕਿੰਡਾਂ 'ਚ ਹੋ ਰਹੇ ਨੇ, ਉਹਨਾਂ 'ਚੋਂ ਇੱਕ ਭਾਰਤ 'ਚ ਹੁੰਦਾ। ਔਰ ਇਹ ਰਿਪੋਰਟ ਬੜੀ ਸਪਸ਼ਟ ਹੈ ਕਿ ਕੱਲਾ 2012 ਦੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ 2012 'ਚ ਭਾਰਤ ਦੇ ਵਿੱਚ 2,58,075 ਲੋਕਾਂ ਨੇ, ਸੋ 2.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਤਮ ਹੱਤਿਆ ਕੀਤੀ ਜੀ। ਔਰ ਇਹਦੇ 'ਚ ਉਹਨਾਂ ਦੀ ਰਿਪੋਰਟਿੰਗ ਹੈ NDTV ਦੀ ਕਿ ਐਵਰੀ 40 seconds a suicide is committed somewhere in the world. One of every 3 suicides takes place in India. This is the finding of the decade-long study by the World Health Organization. WHO ਜਿਹਨੂੰ ਕਹਿੰਦੇ ਨੇ, ਉਹਨਾਂ ਨੇ 10 ਸਾਲ ਦੀ ਸਟੱਡੀ ਤੋਂ ਬਾਅਦ ਇਹ ਨਿਰਣਾ ਕੱਢਿਆ ਕਿ ਜਿਹੜੇ 3 ਜੇ 40 ਸੈਕਿੰਡ ਬਾਅਦ ਆਤਮਘਾਤ ਹੁੰਦੇ ਨੇ ਦੁਨੀਆ 'ਚ, ਤੇ ਇੱਕ ਭਾਰਤ ਦੇ ਵਿੱਚ ਹੁੰਦਾ ਜੀ। The report released today says that an Indian commits suicide every 2 minutes. ਹਰ 2 ਮਿੰਟ ਬਾਅਦ ਇੱਕ ਭਾਰਤੀ ਜਿਹੜਾ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਜੀ। In 2012, WHO believes that 2.5 lakh people killed themselves in India. The government's estimates are significantly lower. ਹੁਣ ਇਹ 2.5 ਲੱਖ ਦੀ ਫਿਗਰ ਜਿਹੜੀ ਮੈਂ ਉੱਪਰ ਦੇ ਕੇ ਆਇਆ, ਉਹ 1 ਸਾਲ ਦੀ ਇਹਨਾਂ ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ ਜੀ। ਔਰ ਜਿਹੜੀ ਹੁਣ ਜਦੋਂ ਤੁਸੀਂ ਕਹੋ ਜੀ ਬੜੀ ਐਮਰਜਿੰਗ ਪਾਵਰ, ਦੂਜਾ ਇਹ ਕੋਈ ਬੁੱਢੇ ਨਹੀਂ ਸੁਸਾਈਡ ਕਰ ਰਹੇ, ਕਿਉਂਕਿ 80 ਸਾਲਾਂ ਦਾ ਉਹਨੂੰ ਕੋਈ ਗੋਡੇ ਨਹੀਂ ਤੁਰਦੇ, ਕਿਸੇ ਨੂੰ ਕੈਂਸਰ ਹੋ ਗਿਆ, ਕੋਈ ਹੋਰ ਹੈ। ਇਹ ਰਿਪੋਰਟ ਕਹਿੰਦੀ ਇਟਸ ਯੰਗ ਪੀਪਲ who appear most vulnerable. The maximum suicides in India were committed in the age group 15 to 29 years. ਜੀ। 15 ਸਾਲ ਤੋਂ 29 ਸਾਲ ਤੱਕ ਦੇ ਜਿਹੜੇ ਯੰਗਸਟਰਸ ਨੇ, ਉਹਨਾਂ ਨੇ ਸਭ ਤੋਂ ਜ਼ਿਆਦਾ ਆਤਮਘਾਤ ਕੀਤੇ ਨੇ। More men kill themselves than women in India. ਬਾਕੀ ਲੰਬੀ ਚੌੜੀ ਹੈ, ਲੇਕਿਨ ਇਹ ਇੱਕ ਕਰਕਸ ਹੈ ਕਿ ਰੇਪ ਕੈਪੀਟਲ ਦਿੱਲੀ ਔਰ ਸੁਸਾਈਡ ਕੈਪੀਟਲ ਜਿਹੜਾ ਇੰਡੀਆ ਹੈ, ਇਹ ਕੋਈ ਖਾਲਿਸਤਾਨੀ ਦਾ ਇਲਜ਼ਾਮ ਨਹੀਂ ਹੈ, ਕਿਸੇ ਕਸ਼ਮੀਰੀ ਦਾ ਨਹੀਂ ਹੈ, ਕਿਸੇ ਨਾਗੇ ਦਾ ਨਹੀਂ ਹੈ ਜੀ, ਕਿਸੇ ਮਨੀਪੁਰੀਏ ਦਾ ਨਹੀਂ ਹੈ, ਕਿਸੇ ਅਸਾਮੀ ਦਾ ਨਹੀਂ ਹੈ ਕਿ ਜੀ ਇਹਨਾਂ ਨੇ ਤਾਂ ਦੇਸ਼ ਤੋੜਨਾ ਮਿੱਥਿਆ ਹੈ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈ, ਜਿਨ੍ਹਾਂ ਨੇ 10 ਸਾਲ ਦੀ ਸਟੱਡੀ ਤੋਂ ਬਾਅਦ ਇਹ ਕਨਕਲੂਡ ਕੀਤਾ। ਤੇ ਇਸ ਜਿਹੜੀ ਹੈ ਸੁਪਰ ਡੈਮੋਕ੍ਰੇਸੀ ਜਿਹਨੂੰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਹਿੰਦਾ, ਉਸ ਦਾ ਹੋਮ ਮਿਨਿਸਟਰ ਕੀ ਕਹਿੰਦਾ ਜੀ, ਹਿਊਮਨ ਰਾਈਟਸ ਦਾ ਉੱਥੇ ਕੀ ਰਹਿ ਗਿਆ ਨਾਮੋ ਨਿਸ਼ਾਨ ਵੀ। ਇਹ ਸਟੇਟਮੈਂਟ ਵੀ ਜਿਹੜੀ ਮੀਡੀਆ 'ਚ ਹੈਡਲਾਈਨ ਹੈ, ਰਾਜਨਾਥ ਸੇਜ਼ ਪੁਲਿਸ ਨੀਡ ਏ ਫ੍ਰੀ ਹੈਂਡ ਟੂ ਡੀਲ ਵਿਦ ਨਕਸਲਸ। ਹੁਣ ਸਾਰੇ ਡਾਇਰੈਕਟਰ ਜਨਰਲ ਪੁਲਿਸ ਔਰ ਹਾਇਰ ਪੁਲਿਸ ਆਫੀਸਰਸ ਦੀ ਜਿਹੜੀ ਹੈ, ਉਹਨਾਂ ਨੇ ਇੱਕ ਵੈਲੈਡਿਕਟਰੀ ਸੈਸ਼ਨ ਸੀ ਜੈਪੁਰ ਦੇ ਵਿੱਚ ਜੀ, 33rd ਸਿੰਪੋਜ਼ੀਅਮ, ਔਰ ਉਹਨੂੰ ਜਿਹੜਾ ਅੱਜ ਹੋਮ ਮਿਨਿਸਟਰ ਹੈ ਭਾਰਤ ਦਾ ਰਾਜਨਾਥ ਸਿੰਘ, ਉਹਨੇ ਐਡਰੈਸ ਕੀਤਾ, ਉਹਨੇ ਲੈਕਚਰ ਕੀਤਾ। ਔਰ ਉਹਦੇ 'ਚ ਉਹਨੇ ਕੀ ਕਿਹਾ, ਉਹਦੇ 'ਚੋਂ ਉਹਦੇ ਹੀ ਸ਼ਬਦਾਂ 'ਚ ਸੁਣ ਲਓ। ਐਜ਼ ਦਾ ਉੱਤਰ ਪ੍ਰਦੇਸ਼ ਚੀਫ ਮਿਨਿਸਟਰ, I had assured the police force of full freedom from hassle of Human Rights Commission while dealing with the Maoists. I told them that they need not worry about the commission as I was there to face its ire if any. ਉਹ ਇਹ ਕਹਿੰਦਾ ਹੈ ਕਿ ਜੀ ਜਦੋਂ ਮੈਂ ਯੂਪੀ ਦਾ ਮੁੱਖ ਮੰਤਰੀ ਸੀ ਜੀ, ਤੇ ਮੈਂ ਪੁਲਿਸ ਵਾਲਿਆਂ ਨੂੰ ਇਹ ਕਿਹਾ ਸੀ ਕਿ ਮਾਓਵਾਦੀਆਂ ਨਾਲ ਡੀਲ ਕਰਨ ਲਈ ਤੁਸੀਂ ਪਰਵਾਹ ਨਾ ਕਰੋ, ਚੱਕ ਦਿਓ।
ਕੋਈ ਮਨੁੱਖੀ ਹੱਕਾਂ ਦੀ ਪਰਵਾਹ ਨਾ ਕਰੋ, ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈ ਉਹਦੇ ਨਾਲ ਮੈਂ ਨਿਬੜ ਲਾਂਗਾ ਜੀ, ਔਰ ਤੁਸੀਂ ਆਪਣਾ ਕੰਮ ਕਰੋ। ਹੁਣ ਇਹ ਕਹਿਣ ਤੋਂ ਬਾਅਦ ਉਹਨੇ ਬੜਾ ਰਾਜਨਾਥ said that he has been brainstorming with sitting and retired officers and prepared a comprehensive plan and invited suggestions from the heads of police training academies and police officers on the issue। ਅੱਗੇ ਸਟੋਰੀ ਹੈ ਜੀ ਕਿਵੇਂ ਨਿਬੜਨਾ ਕੀ ਕਰਨਾ ਜੀ। ਪਰ ਇਹ ਭਾਰਤ ਭਰ ਦੇ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ ਉਹਨਾਂ ਨੂੰ ਹਿੰਦੁਸਤਾਨ ਦਾ ਹੋਮ ਮਿਨਿਸਟਰ ਜਿਹਨੇ ਉਹ ਕਨਸਟੀਟਿਊਸ਼ਨ ਦੇ ਉੱਤੇ ਓਥ ਲਈ ਹੈ ਜੀ, ਔਰ ਉਸ ਕਨਸਟੀਟਿਊਸ਼ਨ ਦੀ ਓਥ ਦੇ ਵਿੱਚ ਜੁਡੀਸ਼ੀਅਲ ਪ੍ਰੋਸੈਸ ਚੋਂ ਲੰਘਣਾ ਹੈ, ਕਿਸੇ ਨੂੰ ਫੜਨਾ ਹੈ, ਜਿੰਨਾ ਮਰਜ਼ੀ ਕੋਈ ਕ੍ਰਿਮੀਨਲ ਹੈ, ਡਾਕੂ ਹੈ, ਕਾਤਲ ਹੈ, ਮਰਡਰਰ ਹੈ, ਉਹਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੈ, ਉਸ ਦੇ ਉੱਤੇ ਮੁਕੱਦਮਾ ਚਲਾਉਣਾ, ਉਹਨੂੰ ਸਜ਼ਾ ਦੇਣੀ ਹੈ, ਭਾਵੇਂ ਅਦਾਲਤ ਫਾਂਸੀ ਦੀ ਸਜ਼ਾ ਦੇ ਜਿਹੜੀ ਭਾਰਤ ਦੇ ਵਿੱਚ ਪਰਮਿਸਿਬਲ ਹੈ। ਹੁਣ ਹੋਮ ਮਿਨਿਸਟਰ ਜਿਹੜਾ ਹਾਫਿਜ਼ ਹੈ ਲਾਅ ਐਂਡ ਆਰਡਰ ਦਾ, ਉਹ ਔਰ ਪੁਲਿਸ ਜਿਹੜੀ ਆ ਉਹ ਇੰਪਲੀਮੈਂਟਿੰਗ ਫੋਰਸ ਹੈ, ਉਹ ਉਹਨਾਂ ਨੂੰ ਕਹਿ ਰਿਹਾ ਆਪਣਾ ਪਿਛਲਾ ਐਕਸਪੀਰੀਅੰਸ ਸੁਣਾ ਕੇ ਕਿ ਜੀ ਮੈਂ ਤਾਂ ਯੂਪੀ ਦਾ ਚੀਫ ਮਿਨਿਸਟਰ ਹੁੰਦਿਆਂ ਵੀ ਪਰਵਾਹ ਨਹੀਂ ਕੀਤੀ, ਤੁਸੀਂ ਬਸ ਤੁੰਨ ਦਿਓ, ਕੋਈ ਪਰਵਾਹ ਨਾ ਕਰੋ, ਜਿੰਨੇ ਮਾਰਨੇ ਨੇ ਮਾਰ ਦਿਓ ਜੀ। ਔਰ ਇਹੀ ਕੰਮ ਪੰਜਾਬ ਦੇ ਵਿੱਚ ਕੀਤਾ ਜਿਸ ਤਰੀਕੇ ਦੇ ਨਾਲ KP ਗਿੱਲ ਔਰ ਬੇਅੰਤ ਦੀ ਸਰਕਾਰ ਨੂੰ ਨਰਸਿਮਹਾ ਰਾਓ ਨੇ ਖੁੱਲੀ ਛੁੱਟੀ ਦਿੱਤੀ ਸੀ, ਨਤੀਜੇ ਦੇ ਤੌਰ ਤੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ। ਔਰ ਅਸੀਂ ਸਮਝਦੇ ਹਾਂ ਕਿ ਕਿਉਂਕਿ ਪੰਜਾਬ 'ਚ ਹਾਲ ਦੀ ਘੜੀ ਇਹਨਾਂ ਨੂੰ ਕੋਈ ਚੈਲੰਜ ਨਹੀਂ ਹੈ ਜੀ, ਪਰ ਕਸ਼ਮੀਰ ਦੇ ਵਿੱਚ ਵੀ ਔਰ ਇਹ ਨਕਸਲਾਈਟਸ ਦੇ ਬਹਾਨੇ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਉੜੀਸਾ, ਕਰਨਾਟਕਾ, ਤਮਿਲਨਾਡੂ, ਕਿਸੇ ਹੱਦ ਤੱਕ ਬੰਗਾਲ, ਛੱਤੀਸਗੜ੍ਹ, ਝਾਰਖੰਡ, ਇਹਨਾਂ ਸਾਰਿਆਂ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇਹ ਬੇਜ਼ਮੀਨੇ ਲੋਕ, ਕੋਈ ਨਕਸਲਾਈਟ ਕੋਈ ਉੱਤੋਂ ਨਹੀਂ ਉਤਰੇ ਹੋਏ ਜਾਂ ਉੱਤੋਂ ਨਹੀਂ ਡਿਗੇ ਜਿਹੜੇ ਕਿ ਕੋਈ ਏਲੀਅਨ ਆ ਗਏ ਉਸ ਲੈਂਡ ਤੇ ਜੀ, ਇਹ ਉਹੀ ਲੋਕ ਨੇ, ਆਦੀਵਾਸੀ, ਟ੍ਰਾਈਬਲ, ਲੈਂਡਲੈਸ ਲੋਕ, ਜਿਹਨਾਂ ਇਹ ਨਹੀਂ ਕਿ ਉਹ ਲੈਂਡਲੈਸ ਹਨ, ਉਹਨਾਂ ਦੇ ਜੰਗਲ, ਉਹਨਾਂ ਦੇ ਘਰ ਸੀ, ਉਹ ਸਦੀਆਂ ਤੋਂ ਉੱਥੇ ਰਹਿ ਰਹੇ ਸੀ, ਪਰ ਇਹਨਾਂ ਨੇ ਆ ਜਿਹੜੇ ਅੱਛੇ ਦਿਨ ਦੇ ਬਹਾਨੇ ਜਿਹੜਾ ਮਲਟੀਨੈਸ਼ਨਲਸ ਦੇ ਨਾਲ ਕੰਪਰੋਮਾਈਜ਼ ਕੀਤਾ। ਐਵੇਂ ਨਹੀਂ ਆਸਟ੍ਰੇਲੀਆ ਹੋਏ, ਅਮਰੀਕਾ ਹੋਏ, ਇੰਗਲੈਂਡ ਹੋਏ, ਉਹ ਬੈਂਡ ਬੈਕਵਰਡ ਕਰ ਰਹੇ ਕਿ ਜੀ ਮੋਦੀ ਨੂੰ ਵੈਲਕਮ ਕਰਨਾ, ਉਹਨੂੰ ਜਿਹੜਾ ਸਿਰ ਤੇ ਚੁੱਕਿਆ, ਕਿਉਂਕਿ ਇਹਨਾਂ ਵਪਾਰੀਆਂ ਦੇ ਬਿਜ਼ਨਸ ਇੰਟਰਸਟ ਉੱਥੇ ਜੁੜੇ ਹੋਏ ਨੇ ਔਰ ਉੱਥੇ ਜਿੱਥੇ ਵੀ ਕੋਈ ਮਾਈਨਸ ਨੇ, ਕੋਈ ਖਾਸ ਤੌਰ ਦੇ ਉੱਤੇ ਮੈਟਲਸ ਨੇ, ਉਹਨਾਂ ਨੂੰ ਇਹ ਮਲਟੀਨੈਸ਼ਨਲਸ ਦੀ ਡਿਗਿੰਗ ਔਰ ਦੂਜੇ ਰਾਈਟ ਇਹਨਾਂ ਕੋਲ ਨੇ, ਕਿਉਂਕਿ ਟੈਕਨੋਲੋਜੀ ਵੀ ਇਹਨਾਂ ਕੋਲ ਹੈ, ਇਹਨਾਂ ਤੋਂ ਕਮਿਸ਼ਨ ਲੈਂਦੇ ਨੇ ਔਰ ਉਹਨਾਂ ਨੂੰ ਬੇਜ਼ਮੀਨੇ ਕਰਕੇ, ਬੇਘਰੇ ਕਰਕੇ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਹੋਇਆ। ਨਤੀਜੇ ਦੇ ਤੌਰ ਤੇ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਰਹੀ ਔਰ ਇਹੀ ਗੱਲ ਅਰੁਣਧਾਤੀ ਰॉय ਜਿਹੜੀ ਪ੍ਰਸਿੱਧ ਰਾਈਟਰ ਹੈ, ਉਹ ਜਦੋਂ ਨਕਸਲਾਈਟਸ ਨੂੰ ਐਡਰੈਸ ਕਰਦੀ, ਉਹ ਕਹਿੰਦੀ ਹੈ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿ ਗਾਂਧੀ ਤਾਂ ਇਸ ਲਈ, ਔਰ ਉਹਨੇ ਇੱਕ ਥਾਂ ਹੋਰ ਵੀ ਕਿਹਾ ਵੀ ਗਾਂਧੀ ਤਾਂ ਇਸ ਲਈ ਭੁੱਖਾ ਸੀ ਰਹਿੰਦਾ ਸੀ ਕਿ ਉਹਦੇ ਕੋਲ ਖਾਣ ਲਈ ਹੁੰਦਾ ਸੀ, ਉਹਨੇ ਛੱਡਿਆ। ਉਹਨਾਂ ਕੋਲ ਤਾਂ ਉਹ ਆਲਰੇਡੀ ਐਮਪਟੀ ਸਟਮੈਕਡ ਨੇ, ਉਹਨਾਂ ਦਾ ਤਾਂ ਪਹਿਲਾਂ ਹੀ ਢਿੱਡ ਖਾਲੀ, ਉਹਨਾਂ ਦੇ ਢਿੱਡ 'ਚ ਕੁਝ ਨਹੀਂ ਹੈ ਜੀ, ਹੈ ਹੀ ਨਹੀਂ ਉਹਨਾਂ ਕੋਲ ਕੁਝ ਖਾਣ ਨੂੰ। ਸੋ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਉਹ ਵੀ ਪ੍ਰੋਟੈਸਟ ਕਰ ਰਹੇ ਨੇ ਆਪਣੇ ਹੱਕਾਂ ਦੇ ਲਈ ਸਿਰਫ ਹਥਿਆਰਾਂ ਦੇ ਨਾਲ, ਕਿਉਂਕਿ ਉਹਨਾਂ ਕੋਲ ਕੋਈ ਛੱਡਣ ਨੂੰ ਨਹੀਂ ਹੈ, ਫੂਡ ਹੈ ਹੀ ਨਹੀਂ ਖਾਣ ਲਈ, ਉਹ ਛੱਡਣ ਕੀ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ, ਇਹ 3 ਮਹੀਨੇ ਦੀ ਕਾਰਗੁਜ਼ਾਰੀ ਹੈ ਇਹਨਾਂ ਦੀ, ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਉਣ ਦਾ ਹੁਕਮ ਦੇ ਦਿੱਤਾ ਹੈ ਤੇ ਪੁਲਿਸੀਏ ਤਾਂ ਪਹਿਲਾਂ ਹੀ ਵਿਗੜੇ ਹੁੰਦੇ ਨੇ, ਬ੍ਰਿਟਿਸ਼ ਮਰਸਨਰੀ ਪੁਲਿਸ ਕ੍ਰੀਏਟ ਕੀਤੀ ਹੋਈ ਹੈ ਸਾਰੇ ਪਾਸੇ, ਉਹਨਾਂ ਨੂੰ ਤਾਂ ਚਾਹੀਦਾ ਹੈ, ਉਹ ਪਹਿਲਾਂ ਵੀ ਉਹੀ ਕੁਝ ਕਰਦੇ ਨੇ, ਪਰ ਹੁਣ ਉਹਨਾਂ ਨੂੰ ਇਹ ਹੈ ਕਿ ਵੀ ਕੋਈ ਪਰਵਾਹ ਨਹੀਂ, ਕਿਸੇ ਅਸੀਂ ਕੇਸ ਦੇ ਥੱਲੇ ਨਹੀਂ ਆਵਾਂਗੇ। ਜੋ ਪੰਜਾਬ 'ਚ ਹੋ ਰਿਹਾ, ਪੰਜਾਬ ਦੇ ਵਿੱਚ 30 ਸਾਲ 'ਚ ਕਿਹੜੇ ਜ਼ੁਲਮ ਪੁਲਿਸ ਨੇ ਨਹੀਂ ਕੀਤੇ ਜੀ, ਪਰ ਕੋਈ ਸੁਣਵਾਈ ਨਹੀਂ, ਕੋਈ ਕਿਸੇ ਨੂੰ ਸਜ਼ਾ ਨਹੀਂ। ਜਿਹੜੇ ਵੱਡੇ ਵੱਡੇ ਕਾਤਲ ਨੇ, KP ਗਿੱਲ ਅੱਜ ਵੀ ਐਡਵਾਈਜ਼ਰ ਵੀ ਬਣਿਆ ਹੋਇਆ ਹੈ, ਸੁਪਰ ਕੌਪ ਵੀ ਬਣਿਆ ਹੋਇਆ ਹੈ, ਔਰ ਕਿਸ ਲੈਵਲ ਦੇ ਉੱਤੇ ਉਹ ਸਾਰੇ ਹੀ ਸੁਮੇਧ ਸੈਣੀ ਵਰਗੇ ਕਾਤਲ ਡਾਇਰੈਕਟਰ ਜਨਰਲ ਪੁਲਿਸ ਬਣੇ ਨੇ, ਆਨਰੇਬਲੀ ਰਿਟਾਇਰ ਹੋਣਗੇ, ਪੈਨਸ਼ਨਾਂ ਖਾਣਗੇ, ਔਰ ਜਿਹੜੇ ਘਰ ਖਾਲੀ ਕਰ ਦਿੱਤੇ ਨੇ ਇਹਨਾਂ ਨੇ, ਉਹ ਜਿਹੜੇ ਨੇ ਉਹ ਸੰਵਿਧਾਨ, ਹਿਊਮਨ ਰਾਈਟਸ, ਪੁਰਾਣੀਆਂ ਡੈਫੀਨੇਸ਼ਨਸ, ਅਦਾਲਤਾਂ ਦੇ ਚੱਕਰ ਲਾਉਂਦੇ ਜਿਹੜੇ ਨੇ, ਜਿਵੇਂ ਉਹਨੇ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਜਿਹੜੇ ਰੁੱਖ ਨੇ, ਲੋਕ ਹੀ ਰੁੱਖ ਬਣ ਗਏ ਖੜੇ ਜੀ, ਜਸਟਿਸ ਡੀਕਦੇ ਜਿਹੜੇ ਬੰਦੇ ਨੇ ਉਹ ਰੁੱਖ ਬਣ ਗਏ ਨੇ। ਸੋ ਇਹ ਹੋਮ ਮਿਨਿਸਟਰ ਦੀ ਜਿਹੜੀ ਹੈ ਉਹ ਹਿਊਮਨ ਰਾਈਟਸ ਦੀ ਡੈਫੀਨੇਸ਼ਨ ਹੈ ਕਿ ਡੋਂਟ ਕੇਅਰ, ਕੋਈ ਪਰਵਾਹ ਨਾ ਕਰੋ, ਜੋ ਤੁਹਾਡੇ ਮਨ 'ਚ ਆਉਂਦਾ ਕਰੋ, ਮੈਂ ਤੁਹਾਨੂੰ ਸਾਂਭਾਂਗਾ ਜੀ। ਸੋ ਇਹ ਸੁਪਰ ਡੈਮੋਕ੍ਰੇਸੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ। ਇਸ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।